चले जी पैसे लगवा लिए पहले ਇਹਦਾ फ्रंट हो गया बैक दिखाइए बैक बाजू अल्लाह पाक ਤੁਹਾਨੂੰ ਸਾਰਿਆਂ ਨੂੰ ਦੁੱਧ ਵਰਗੀਆਂ ਬੁੱਢੀਆਂ ਤੇ ਦੁੱਧ ਵਰਗੇ ਨਿਆਣੇ ਦੇਵੇ ਆਮੀਨ बोलो सारे कुआरे अस्सलाम वालेकुम कैसे हैं आप सब। उम्मीद है कि आप सब खैर खैरियत से होंगे, सेहत भी बिल्कुल ठीक होगी, बिल्कुल फिट फाट होंगे। तो चलिए आज का व्लॉग यहीं से करते हैं स्टार्ट। अगर आप लोग मेरे चैनल के ऊपर नए हैं, चैनल को सब्सक्राइब करें, वीडियो को लाइक शेयर कमेंट करें और बेल आइकन को प्रेस करना नहीं भूलना ताकि आपको हर आने वाले नए व्लॉग का नोटिफिकेशन मिलता रहे। सब्सक्राइब लाजमी करना। आज का व्लॉग एंड तक देखना है क्योंकि आज के व्लॉग बहुत इंटरेस्टिंग होने वाला है। इंटरेस्टिंग कैसे होने वाला है कि जी अज सारा काम माँ जी ने ਕੀਤਾ ਤੇ ਅੱਜ ਮਾਂ ਜੀ ਨੇ ਕੰਮ ਕਰ ਕਰਕੇ ਨਾ ਤੁਸੀਂ ਚੈੱਕ ਕਰੋ। ਕੱਲ ਜਿਹੜੀਆਂ ਹਨੇਰੀਆਂ ਆਈਆਂ ਸੀ ਬਾਬਾ ਜੀ ਚਮਕੂ ਦਿੱਤੀਆਂ ਨੇ, ਠੀਕ ਹੈ। ਰਿਕਾਰਡਿੰਗ ਮਾਂ ਜੀ ਨੇ ਮੈਨੂੰ ਕਰਨ ਨਹੀਂ ਦਿੱਤੀ, ਠੀਕ ਹੈ। ਮੈਨੂੰ ਪਤਾ ਨਹੀਂ ਲੱਗਿਆ ਕਿ ਕਿਸ ਟਾਈਮ ਮਾਂ ਜੀ ਨੇ ਕੰਮ ਕੀਤਾ। ਮੈਂ ਉੱਠ ਕੇ ਜਾ ਕੇ ਬੈਠਕ 'ਚ ਬੈਠਾ, ਇਹ ਸਫਾਈ ਕਰਨ ਲੱਗੇ ਸੀ। ਮੈਂ ਉੱਥੋਂ ਜਸਟ ਉੱਠ ਕੇ ਆਇਆ ਤੇ ਘਰ ਬਾਬਾ ਜੀ ਲਸ਼ ਪਸ਼ ਵਾਹ ਜੀ ਵਾਹ, ਠੀਕ ਹੈ। ਇੱਕ ਤੇ ਸਾਡੇ ਤੁਸੀਂ ਕਹਿੰਦੇ ਲੜਾਈ ਕਰਦੇ, ਸਾਡੇ ਲੜਾਈ ਤੇ ਤਾਨੇ ਸਾਡੇ ਮੁੱਕਦੇ ਨਹੀਂ, ਠੀਕ ਹੈ। ਉਹ ਹੁੰਦਾ ਨਾ ਕੀ ਕਹਿੰਦੇ ਨੇ ਚੱਪਣੀ 'ਚ ਪਾਣੀ ਲੈ ਕੇ ਡੁੱਬ ਮਾਰ ਸੌਂਕਣ ਸੌਂਕਣੇ ਤੇ ਸਾਡਾ ਜਿਹੜਾ ਨਾ ਉਹ ਹਿਸਾਬ ਚੱਲਦਾ ਰਹਿੰਦਾ। ਤੇ ਅੱਛਾ ਹੁਣ ਮੈਨੂੰ ਦੱਸੋ, ਮੈਂ ਚੱਲਾਂ ਬਾਜ਼ਾਰ ਨੂੰ, ਠੀਕ ਹੈ। ਵਾਹਵਾ ਸਾਰੇ ਕੰਮ ਨੇ ਮੈਨੂੰ ਬਾਜ਼ਾਰ ਦੇ, ਤੇ ਅਗਰ ਕੋਈ ਸ਼ੈ ਲਿਆਉਣ ਵਾਲੀ ਹੈ ਜਿਹੜੀ ਉਹ ਮੈਨੂੰ ਦੱਸੋ। ਕੋਈ ਸਬਜ਼ੀ ਲਿਆਉਣੀ ਹੈ, ਕੀ ਪਕਾਉਣਾ ਕੀ ਹੈ? ਸਬਜ਼ੀ ਕੀ ਪਕਾਣੀ ਅੱਜ? ਲਓ ਜੀ ਅੱਜ ਘੋੜਿਆਂ ਦੀ ਗਜ਼ਾ ਭਿੱਜੀ ਪਈ ਹੈ, ਠੀਕ ਹੈ। ਚਲੋ ਅੱਜ ਅਸੀਂ ਵੀ ਖਾ ਕੇ ਪਤਾ ਸਾਡੇ 'ਚ ਫੁਰਤੀ ਆ ਜਾਵੇ। ਤੇ ਅੱਜ ਵਾਹਵਾ ਸਾਰੇ ਕੰਮ ਨੇ ਬਾਜ਼ਾਰ ਦੇ, ਤੇ ਕਰਦਿਆਂ ਸ਼ਾਮ ਦੇ 6 ਵੱਜ ਚੁੱਕੇ ਨੇ। ਤੇ ਜਿਹੜਾ ਹੈ ਨਾ ਵਲੌਗ ਸਵੇਰ ਦਾ ਰਿਕਾਰਡ ਕਰਨਾ ਸੀ ਲੇਕਿਨ ਯਾਦ ਹੀ ਨਹੀਂ ਰਿਹਾ। ਬਿਜ਼ੀ ਸਕੈਜੂਅਲ ਦੀ ਵਜ੍ਹਾ ਤੋਂ ਅੱਜ ਲੱਗ ਮੈਂ ਉੱਠਿਆ ਸਵੇਰ 4 ਵਜੇ ਦਾ। ਬਿਜ਼ੀ ਸਕੈਜੂਅਲ ਦੀ ਵਜ੍ਹਾ ਤੋਂ ਬਾਬਾ ਜੀ ਸਾਰਾ ਕੁਝ ਹੋ ਗਿਆ ਮਿਸ। ਤੇ ਹੁਣ ਮੈਂ ਪਹਿਲਾਂ ਚੱਲਦੇ ਹਾਂ ਬਾਜ਼ਾਰ, ਠੀਕ ਹੈ। ਬਾਜ਼ਾਰ ਚੱਲ ਕੇ ਤੇ ਜਿਹੜੇ ਨਾ ਬਾਜ਼ਾਰ ਦੇ ਕੰਮ ਨੇ ਉਹ ਕਰੀਏ ਪਹਿਲੇ, ਕਿਉਂਕਿ ਉਹ ਕਰਨੇ ਬਹੁਤ ਜ਼ਰੂਰੀ ਨੇ। ਬਾਜ਼ਾਰ ਬੰਦ ਹੋਣ ਦੇ ਵਿੱਚ ਰਹਿ ਗਏ ਨੇ ਸਿਰਫ 2 ਘੰਟੇ। 8 ਵਜੇ ਬਾਜ਼ਾਰ ਬੰਦ ਹੋ ਜਾਂਦਾ ਕਿਉਂਕਿ ਛੋਟਾ ਬਾਜ਼ਾਰ ਹੈ ਬਾਹਰ। ਬਾਬਾ ਜੀ ਦੇਖੋ ਸ਼ਾਮ ਹੋਈ ਪਈ। ਅੱਜ ਥੋੜ੍ਹਾ ਜਿਹਾ ਕੁਛ ਠੰਡਾ ਹੈ ਕਿਉਂਕਿ ਰਾਤ ਹਨੇਰੀ ਆਉਣ ਦੇ ਬਾਵਜੂਦ ਨਾ ਜਦੋਂ ਹਨੇਰੀ ਆਈ, ਹਨੇਰੀ ਦੀ ਵਜ੍ਹਾ ਤੋਂ ਮੌਸਮ ਹੋ ਗਿਆ ਸੀ ਠੰਡਾ। ਤੇ ਇਸ ਤੋਂ ਸਵੇਰ ਦੀ ਹਵਾ ਚੱਲਦੀ ਪਈ ਹੈ, ਤੇ ਸਵੇਰ ਦੀ ਹਵਾ ਚੱਲਣ ਦੀ ਇਸ ਵਜ੍ਹਾ ਤੋਂ ਜਿਹੜਾ ਹੈ ਨਾ ਮੌਸਮ ਠੰਡਾ ਹੈ ਅੱਜ ਬਾਹਰ। ਆਪਦਾ ਸਾਜ਼ੋ ਸਮਾਨ ਪਕੜ ਲਈਏ, ਸਾਜ਼ੋ ਸਮਾਨ ਆਪਦਾ ਫੜ ਲਿਆ ਤੇ ਹੁਣ ਚੱਲੀਏ ਬਾਜ਼ਾਰ ਨੂੰ। ਮੋਟਰਸਾਈਕਲ ਕੱਢੀਏ ਬਾਹਰ ਤੇ ਬਾਜ਼ਾਰ ਚੱਲ ਕੇ ਕਰਦੇ ਕੀ ਉਹ ਮਿਲਦੇ। ਹਾਂਜੀ ਪੈਸੇ ਲਗਵਾ ਲਈਏ ਪਹਿਲੇ ਕਿਉਂਕਿ ਜਿੰਨੇ ਕੁ ਕੰਮ ਨੇ ਉਹਨਾਂ ਦੇ ਵਾਸਤੇ ਪੈਸੇ ਬਹੁਤ ਜ਼ਿਆਦਾ ਚਾਹੀਦੇ। ਪੈਸੇ ਕਢਾ ਲਈਏ, ਪੈਸਾ ਕਢਾ ਲਈਏ, ਅਗਰ ਮੈਂ ਕੱਢ ਦਿਓ ਸਿਮ ਕੱਢ ਦਿਓ ਯਾਰ। ਇੰਨਾ ਟਾਈਮ ਨਾ ਲਾਇਆ ਕਰੋ, ਇੰਨਾ ਕੁ ਟਾਈਮ ਲਾ ਦਿੰਦੇ ਨਾ ਮਸ਼ੀਨ ਕੀ ਮਸ਼ੀਨ ਹੀ ਰੋਕੀ ਮੇਰਾ ਹੱਥ ਆ ਗਿਆ। ਕੱਢ ਦਿਓ ਯਾਰ। ਮੈਨੂੰ ਲੱਗਦਾ ਬਹੁਤਾ ਹੀ ਮਾਊਂਟ ਪਾਤਾ ਮੈਂ ਜਿਹੜਾ ਮਸ਼ੀਨ ਨੂੰ ਮਿਹਨਤ ਤੇ ਘੰਟਾ ਲੱਗ ਗਿਆ। ਇੰਨਾ ਵੀ ਬਹੁਤਾ ਨਹੀਂ ਪਾਇਆ ਯਾਰ। ਮਾਊਂਟ ਆ ਗਿਆ ਮੇਰਾ। ਪਾਊਚ ਲਗਵਾ ਲਈਏ ਪਹਿਲੇ ਤੇ ਇੱਕ ਦਿਨ ਪਹਿਲੇ ਨਾਲ ਉਤਰ ਗਏ ਸੀ, ਕਵਰ ਪਾਉ ਨਾਲ ਉਖੜ ਜਾਂਦਾ, ਲੇਕਿਨ ਮੈਂ ਕਿਹਾ ਫਿਰ ਟਰਾਈ ਕਰ ਲਈ ਫਿਰ। ਹਾਂਜੀ ਇੱਕ ਉਧਰ ਮੈਂ ਲਗਵਾਇਆ, ਇੱਕ ਦਿਨ ਬਾਅਦ ਉਤਰ ਗਿਆ ਨਾਲ। A few moments later ਇਹਦਾ ਫਰੰਟ ਹੋ ਗਿਆ, ਬੈਕ ਦਿਖਾਈਏ। ਇਹ ਬੈਕ ਬਾਜੂ ਤੇ ਦੁਪੱਟਾ ਵੀ ਦਿਖਾ ਦਿਓ। ਬਾਕੀ ਟਰਾਊਜ਼ਰ ਸੇਮ ਹੈ, ਠੀਕ ਹੈ। ਇਹ ਕਰ ਦੋ ਜੀ। ਇਹ ਸੂਟ ਹੋ ਗਿਆ ਜੀਆ ਦਾ। ਮੈਂ ਇਹ ਲੈ ਲਈਏ ਜੀਆ ਵਾਲੀ ਕਲਰ ਸਿੰਪਲ। ਰੈਡੀਮੇਡ ਤਾਂ ਹੈ ਲੇਕਿਨ ਆਪੀ ਕਹਿੰਦੇ ਨਹੀਂ ਸਿੰਪਲ ਲੈਣੇ ਨੇ। ਤੇ ਇਹ ਕਲਰ ਮੈਨੂੰ ਪਸੰਦ ਆਇਆ ਸਿੰਪਲ ਦੇ ਵਿੱਚ, ਬਰੀਕ ਹੈ, ਸੌਫਟ ਹੈ, ਬਿਲਕੁਲ ਸੌਫਟ। ਦਿਖਾ ਕੇ ਨਾ ਫਿਰ ਦੁਪੱਟਾ ਦਿਖਾ ਦਿਆ ਜੀ। ਇਹ ਦੁਪੱਟਾ ਬਸ ਠੀਕ ਹੈ, ਠੀਕ। ਦੁਪੱਟਾ ਖੁੱਲ੍ਹਾ ਹੈ ਨਾ ਬਸ ਲੋ ਜੀ। ਇੱਕ ਇਹ ਜਿਹੜਾ ਹੋ ਗਿਆ ਇਹਨੇ ਦੁਪੱਟਾ ਭਾਈ ਦਿਖਾਇਆ ਜੀ। ਦੁਪੱਟਾ ਇਹ ਆ ਗਿਆ ਜੀ ਇਹਦਾ ਦੁਪੱਟਾ। ਹਵਾ ਲੱਗਦਾ ਪਿਆ, ਇਹ ਵੱਡੀ ਮਿਲੀ ਕੀਤਾ ਮੈਂ।
ਇਹਨਾਂ ਨੂੰ ਕਰ ਦਿਓ ਭਾਈ ਸਾਰਿਆਂ ਨੂੰ ਨਾ ਕਰਕੇ ਤੇ ਇਹਨਾਂ ਦਾ ਬਿੱਲ ਸ਼ਿਲ ਬਣਾ ਦਿਓ। Later. ਲੋ ਜੀ 4-5 ਘੰਟੇ ਜ਼ਾਇਆ ਕਰਨ ਤੋਂ ਬਾਅਦ ਖੱਜਲ ਖੁਆਰੀ ਕਰਨ ਤੋਂ ਬਾਅਦ ਭਰਾ ਤੁਹਾਡਾ ਪਹੁੰਚ ਗਿਆ ਘਰ। ਥੋੜਾ ਸਾਜ਼ੋ ਸਮਾਨ ਲੈ ਕੇ ਆਉਂਦਾ। ਆਏ ਵਾਹ ਜੀ ਬਸ ਹੋਈ ਵੀ ਅੰਦਰ ਦੇ ਆ ਪਹਿਲੇ ਦੁੱਧ ਵਾਲਾ ਛਾਪਰ ਫੜਿਆ ਜੀ ਉਹ ਬਹੁਤ ਬਹੁਤ ਮੁਬਾਰਕ ਹੋਵੇ। ਦੁੱਧ ਦਾ ਨਾ ਮੈਂ ਉਹ ਕਹਿ ਕੇ ਗਿਆ ਅਲੀ ਨੂੰ ਉਦੋਂ। ਅਲੀ ਕਹਿੰਦਾ ਕਿ ਮੈਂ ਪਤਾ ਕਰਕੇ ਦੱਸਿਆ ਉਹਨਾਂ ਨੇ ਸਾਡੇ ਕੋਲ ਦੁੱਧ ਨਹੀਂ ਹੁੰਦਾ ਤੇ ਤੁਸੀਂ ਆਪਣਾ ਦੁੱਧ ਨਾ ਬਾਜ਼ਾਰੋਂ ਲਾ ਲਓ। ਜਿਹੜਾ ਪੈਸੇ ਲੈਣੇ ਉਹਨਾਂ ਕੋਲ ਪੈਸੇ ਲੈਣੇ ਜਿਹੜਾ ਉਹਨਾਂ ਦਾ ਹੁਣ ਪਤਾ ਕੋਈ ਨਹੀਂਗਾ। ਉਹ ਦੇਣ 4 ਕਿਲੋ ਮਿਲਣ ਨਾਲ ਫੇਰ ਹੀ ਆ ਨਾ 4 ਕਿਲੋ ਦੇ ਬਸ ਬਾਕੀ ਮੁੱਕ 4 ਗਿਆ। ਕਿਲੋ ਦੁੱਧ ਲੈਣਾ ਨਹੀਂ ਉਹਨਾਂ ਕੋਲ। ਅੱਛਾ ਚਲੋ ਲੋ ਜੀ ਹੁਣ ਲੇਟ ਵੀ ਵਾਵਾ ਹੋ ਗਿਆ ਤਾਂ ਹੁਣ ਮੈਂ ਪਹਿਲੇ ਸਭ ਤੋਂ ਪਹਿਲੇ ਮੈਂ ਕਰਾਂ ਚੇਂਜ ਕਰਕੇ ਤੇ ਮੈਂ ਜਿਮ ਨੂੰ ਨਿਕਲਾਂ ਕਿਉਂਕਿ ਲੇਟ ਵਾਵਾ ਹੋ ਗਿਆ ਜਿਮ ਜਾਣਾ ਸੀ। ਚੈੱਕ ਕਰੋ ਫੁੱਲ ਰਾਤ ਕੋਈ 11:45 ਦਾ ਟਾਈਮ ਹੋ ਗਿਆ ਤੇ ਭਰਾ ਤੁਹਾਡਾ ਜਿਮ ਕਰਕੇ ਆ ਗਿਆ। ਖਤ ਸ਼ਤ ਮੈਂ ਕਰਾ ਲਿਆ ਠੀਕ ਹੈ। ਮੈਂ ਹੁਣ ਜਿਮ ਕਰਕੇ ਨਹਾ ਲੂ ਮੂੰਹ ਤੇ ਲਵਾਇਆ ਕੁਛ ਨਾ ਸਿਰਫ ਖਤ ਕਰਾਇਆ। ਮੈਂ ਕਿਹਾ ਜਿਹੜਾ ਨਾ ਚੰਦ ਚੜ੍ਹ ਪੈਣਾ ਤੇ ਇਹ ਨਾ ਮੈਨੂੰ ਯਾਦ ਭੁੱਲ ਜਾਵੇ ਕਿਉਂਕਿ ਹੁਣ ਮੈਂ ਖਤ ਕਰਾਉਣਾ ਨਾ ਚੰਦ ਚੜ੍ਹਨ ਤੋਂ ਪਹਿਲੇ ਉਸ ਤੋਂ ਬਾਅਦ ਫਿਰ ਨਾ ਈਦ ਤੋਂ ਬਾਅਦ ਹੀ ਠੀਕ ਹੈ। ਤੇ ਇਸ ਵਜ੍ਹਾ ਤੋਂ ਫਿਰ ਮੈਂ ਖਤ ਅੱਜ ਜਿਹਨਾਂ ਨਾਲ ਟਾਈਮ ਨਾਲ ਖਤ ਕਰਾ ਲਿਆ। ਖਤ ਕਰਾਉਣ ਵਾਸਤੇ ਗਿਆ ਤੇ ਉੱਥੇ ਨਾਲ ਦੀ ਕੁਰਸੀ ਤੇ ਯਾਦ ਸਾਹਿਬ ਪਹਿਲੇ ਬੈਠੇ ਹੋਏ ਸੀ। ਮੈਂ ਕਿਹਾ ਤੂੰ ਕਿਸ ਖੁਸ਼ੀ 'ਚ ਵੀ ਠੀਕ ਹੈ ਤੇ ਕਹਿੰਦਾ ਵਾਲ ਵੀ ਕਟਾਣੇ ਸੀਗੇ ਪਰ ਤੂੰ ਆ ਕੇ ਮੈਂ ਵਾਲ ਨਹੀਂ ਕਟਾਣੇ। ਮੈਂ ਕਿਹਾ ਵਾਲ ਤੇਰੇ ਸਿਰ ਤੇ ਹੈ ਕਿਹੜੇ ਪਹਿਲੇ ਮੈਨੂੰ ਇਹ ਦੱਸ ਹੈ ਇੱਥੇ ਤੇਰੇ ਵਾਲ ਸ਼ੁਰੂ ਹੁੰਦੇ ਜਾ ਕੇ ਹੈ ਤੂੰ ਤੇ ਮੇਰਾ ਨਾ ਵੀ ਖਾਤਾ ਟੁਰਿਆ ਪਿਆ। ਚੰਦ ਕਿਤੇ ਚੰਗਾ ਸਵੇਰੇ ਜੇ ਪਰਸੋਂ ਚੰਦ ਬਸ ਜੁਮੇ ਦੀ ਪ੍ਰੈਡਿਕਸ਼ਨ ਆ ਜੁਮੇਰਾਤ ਜੁਮੇ ਦੀ ਤੇ ਅੱਜ ਪੀਰ ਸੀ। ਹੁਣ ਮੰਗਲ ਚੜ ਪਿਆ ਬਸ ਹੋਰ 10 ਮਿੰਟਾਂ ਤੱਕ ਮੰਗਲ ਚੜ ਪੈਣਾ। ਹੁਣ ਖਾਣਾ ਕੀ ਸਾਲਨ ਕੀ ਬਣਿਆ ਅੱਜ 15 14 ਦੀ ਤਾਂ ਕਹਿੰਦੇ ਆ ਕਿਆ 18 ਦਾ ਈਦ 18 ਦਾ ਅੱਜ ਹੋਣਾ 17 ਦਾ ਹੱਜ ਹੋਣਾ ਇੱਥੇ 18 ਦੀ ਈਦ ਹੈ। ਚਲੋ ਜਿਹੜਾ ਵੀ ਹੋਇਆ ਲੇਕਿਨ ਚੰਨ ਚੜਨ ਤੋਂ ਪਹਿਲੇ ਆਪਾਂ ਤੇ ਖਤ ਕਰਾ ਲਿਆ ਤਾਂ ਤੁਸੀਂ ਵੀ ਟਾਈਮ ਨਾਲ ਕਰਾਓ। 9 ਸ਼ੋ ਆਪਾਂ ਕੱਟ ਲਏ ਨੇ 9 ਮੈਂ ਇੰਨੇ ਕੁ ਰੱਖਦਾ ਹੀ 9 ਤੋਂ ਇਲਾਵਾ ਕੱਟਦਾ 9 ਵੀ ਕੱਟ ਲਿਆ ਮੈਂ। ਮੇਰੀਆਂ ਬੀਬੀਆਂ ਭੈਣਾਂ ਵਾਸਤੇ ਵੀ ਪੈਗਾਮ ਇਹ ਆ ਕੀ ਕਿ ਹੱਜ ਦਾ ਚੰਦ ਚੜੇ ਤੇ ਉਹਨੂੰ ਵੇਖ ਕੇ ਨਾ ਤੇ ਸੁਭਾਨ ਅੱਲਾ ਪੜੋ ਤੇ 2 ਰਕਾਤ ਨਫਲ ਅਦਾ ਕਰੋ ਤੇ ਸੂਰਤ ਫਾਤਿਹਾ ਪੜ੍ਹ ਕੇ 21 ਦਫਾ ਦੋਨਾਂ ਰਕਾਤਾਂ ਦੇ ਅੰਦਰ 21 ਦਫਾ ਕੁਲ ਸ਼ਰੀਫ ਪੜ੍ਹ ਕੇ ਤੇ ਅੱਲਾਹ ਤਾਲਾ ਅੱਗੇ ਦੁਆ ਮੰਗੋ ਆਪਣੀ ਹਿਫਾਜ਼ਤ ਵਾਸਤੇ ਘਰ ਵਾਲਿਆਂ ਦੇ ਵਾਸਤੇ ਬਖਸ਼ਿਸ਼ ਵਾਸਤੇ ਬੱਚਿਆਂ ਵਾਸਤੇ ਸਾਰਿਆਂ ਵਾਸਤੇ। ਤੇ ਖਾਸ ਗੱਲ ਇਹ ਆ ਕਿ ਹੱਜ ਦੇ ਸਵੇਰੇ ਜੇ ਪਰਸੋਂ ਚੰਦ ਚੜ੍ਹ ਜਾਣਾ ਹੱਜ ਤੇ ਚੰਦ ਚੜ੍ਹਨ ਤੋਂ ਪਹਿਲਾਂ ਆਪਣੇ ਘਰ ਦੀ ਸਾਰੀਆਂ ਚੀਜ਼ਾਂ ਸਫਾਈ ਕਰੋ। ਘਰ ਦੇ ਕੱਪੜੇ ਵਗੈਰਾ ਸਾਰੇ ਸਾਫ਼ ਸੁਥਰੇ ਆਪਣੇ ਆਪ ਨੂੰ ਵੀ ਗੁਸਲ ਦਿਓ ਸਾਫ਼ ਸੁਥਰੇ ਹੋ ਜਾਓ ਇਸ ਤਰ੍ਹਾਂ ਕਿ ਪਾਕ ਹੋ ਜਾਓ ਤੇ ਇਹਦੇ ਵਿੱਚ ਅੱਲਾਹ ਤਾਲਾ ਨਾ ਬਹੁਤ ਰਾਜ਼ੀ ਹੁੰਦਾ ਹੈ ਬਹੁਤ ਸਵਾਬ ਮਿਲਦਾ ਹੈ। ਤੇ ਖਾਸ ਕਰ ਇਹ ਜਿਹੜੇ 10 ਦਿਨ ਹੁੰਦੇ ਨੇ ਇਹਨਾਂ ਦੇ ਵਿੱਚ ਜਿੰਨਾ ਹੋ ਸਕੇ ਅੱਲਾਹ ਤਾਲਾ ਦੀ ਇਬਾਦਤ ਕਰੋ ਤੇ ਦਰੂਦ ਸ਼ਰੀਫ ਪੜੋ ਕੁਲ ਸ਼ਰੀਫ ਪੜੋ ਆਇਤਲ ਕੁਰਸੀ ਪੜੋ ਜਿੰਨੀਆਂ ਵੀ ਦੁਆਵਾਂ ਪੜੀਆਂ ਜਾ ਸਕਦੀਆਂ ਪੜੋ ਅੱਲਾਹ ਤਾਲਾ ਅੱਗੇ ਦੁਆ ਕਰੋ। ਇਹ ਜਿਹੜੀ ਮੈਂ ਹੁਣ ਗੱਲ ਕਰ ਰਹੀ ਹਾਂ ਕਿ ਇਸ ਦੇ ਵਾਸਤੇ ਨਾ ਕਿ ਇੱਕ ਮੈਂ ਖਾਸ ਕਰਕੇ ਇੱਕ ਵੀਡੀਓ ਕੱਲ ਬਣਾਵਾਂਗੀ ਤੇ ਉਹ ਤੁਹਾਡੇ ਵਾਸਤੇ ਕਿ ਖਾਸ ਦੁਆਵਾਂ ਜਿਹੜੀਆਂ ਹੱਜ ਦੇ ਦਿਨ ਵਾਸਤੇ ਉਹ ਦੁਆਵਾਂ ਤੁਹਾਨੂੰ ਦੱਸਾਂਗੇ ਕਿ ਇਨਸ਼ਾਅੱਲਾ ਉਹ ਦੁਆਵਾਂ ਪੜਾਂਗੇ ਅਸੀਂ ਵੀ ਤੇ ਤੁਸੀਂ ਵੀ ਪੜਿਆ ਜੇ ਤੇ ਆਪਣੇ ਭੈਣਾਂ ਭਰਾਵਾਂ ਨੂੰ ਸ਼ੇਅਰ ਕਰਿਆ ਜੇ। ਇਨਸ਼ਾਅੱਲਾ ਅੱਲਾਹ ਤਾਲਾ ਅਜਰ ਦੇਗਾ ਬਖਸ਼ਿਸ਼ ਫਰਮਾਏਗਾ ਤੇ ਸਾਡੇ ਬੱਚਿਆਂ ਨੂੰ ਨੇਕ ਕਰੇ ਅੱਲਾਹ ਤਾਲਾ। ਹਾਂਜੀ ਤੇ ਹੁਣ ਬਾਬਾ ਜੀ ਮੇਰੇ ਤੇ ਐਵੇਂ ਜ਼ਿਹਨ 'ਚ ਆਇਆ ਮੈਂ ਕਿਹਾ ਵੀ ਚੰਦ ਚੜ੍ਹਨ ਵਾਲਾ ਤੇ 9 ਨੂੰ ਕੱਟ ਲਈ ਟਾਈਮ ਨਾਲ ਮੈਂ ਖਤ ਪਹਿਲੇ ਕਰਾ ਲੈਣਾ ਵਾਲ ਤੇ ਹੈ ਹੀ ਨਹੀਂ ਕਟਾਉਣ ਵਾਲੇ ਮੈਂ ਕਹਿੰਦਾ ਕੀ ਕਟਾਣਾ ਤੇ ਉਸ ਤੋਂ ਬਾਅਦ ਫਿਰ ਹੁਣ ਈਦ ਤੋਂ ਬਾਅਦ ਹੀ ਖਤ ਸ਼ਤ ਹਰ ਚੀਜ਼ ਈਦ ਤੋਂ ਬਾਅਦ ਹੀ ਹੋਏਗੀ। ਆਪਾਂ ਉਹਦਾ ਕੰਮ ਕਰ ਲਿਆ ਰੈਡੀ ਹੁਣ ਪਹਿਲੇ ਰੋਟੀ ਖਾਈਏ ਤੇ ਫਿਰ ਮਾਂ ਜੀ ਨੂੰ ਦੱਸਦੇ ਕਿ ਕੀ ਲੈ ਕੇ ਆਇਆ ਸੀ ਅਜੇ ਤੱਕ ਉਵੇਂ ਦਾ ਉਵੇਂ ਪਿਆ ਮੈਨੂੰ ਲੱਗਦਾ ਮਾਂ ਜੀ ਬਿਜ਼ੀ ਸੀ ਕਿਤੇ ਆ ਤੋਂ ਸੁੱਤੇ ਸੱਤੇ ਰਹੇ ਨੇ ਪਹਿਲੇ ਖਾਣਾ ਖਾਈਏ ਕਿਉਂਕਿ ਹੁਣ ਭੁੱਖ ਐਂਡ ਹੋਈ ਪਈ ਆ। ਤੇ ਉਹ ਸ਼ੁਕਰ ਅਲਹਮਦੁਲਿਲਾ ਜੀ ਖਾਣਾ ਸ਼ਾਨਾ ਪਤੇ ਲਿਆ ਖਾ ਤੇ ਮਾਂ ਜੀ ਤੁਸੀਂ ਹੁਣ ਲਸਣ ਕੱਢ ਇੰਨਾ ਕੱਢ ਕੇ ਰੱਖੇ ਨੇ ਕੀ ਕਰਨਾ ਇੰਨਾ ਕੱਢ ਕੇ ਇੰਨਾ ਕਿਤੇ ਇੱਕ ਡੱਬੀ ਦੇ ਵਿੱਚ ਪਾ ਲੂੰਗੀ ਲਸਣ ਕੱਢ ਕੇ ਤੇ ਇੱਕ ਅਦਰਕ ਪਾ ਕੇ ਰੱਖ ਲੂੰਗੀ ਤੇ ਪਿਆ ਖਰਾਬ ਹੋ ਜਾਏਗਾ। ਨਹੀਂ ਫਰੀਜ਼ਰ ਦੇ ਵਿੱਚ ਰੱਖਿਆ ਇਹਨੂੰ ਕੀ ਹੋਣਾ। ਅੱਛਾ ਤੇ ਦਰਜਨ ਕੋ ਮੈਂ ਕੱਪੜੇ ਲੈ ਕੇ ਆਂਦੀ ਸੀ ਉਹ ਕੱਪੜੇ ਸਾਰੇ ਚੈੱਕ ਕਰ ਲਏ ਵੇਖ ਲਏ ਉਹ ਮੈਂ ਵੇਖ ਲਿਆ ਤੇ ਜਿਹੜੇ ਨਵੇਂ ਲਿਆਂਦੇ ਉਹ ਕਾਹਦੇ ਲਈ ਲਿਆਂਦੇ ਨਵੇਂ ਉਹ ਜਿਹੜੇ ਨੇ ਪਿੰਡਲ ਜਾਣੇ ਸੀ। ਅੱਛਾ ਹਾਂ ਉਹ ਜਿਹੜਾ ਨਾ ਆਪੀ ਦਾ ਤੇ ਉਹ ਜੀਆ ਦਾ ਮੇਰਬ ਦਾ ਤੇ ਵੱਡੀ ਮੀ ਦਾ ਇੱਕ ਲਿਆ ਠੀਕ ਵੱਡੀ ਤਾਂ ਹੁੰਦੀ ਨਹੀਂ ਕਿ ਤੇ ਵੱਡੀ ਤੇ ਕਾਹਦੇ ਲਈ ਲਿਆਂਦੇ ਕੱਪੜੇ ਹੋਵੇਂ ਵੱਡੀ ਤਾਂ ਗੋਸ਼ਤ ਦੀ ਹੁੰਦੀ ਆ ਨਾ ਇਹ ਕੱਪੜੇ ਮੈਂ ਨੰਗਦਾ ਪਿਆ ਸੀ ਉਥੋਂ ਹਾਂ ਤੇ ਉਹ ਮੇਰਾ ਜੀ ਚਾਹਿਆ ਮੈਂ ਜਾ ਕੇ ਲੈ ਲਈ। ਹਾਂ ਤੇ ਫਿਰ ਤੇਰੇ ਨਾਲ ਮੇਰੀ ਵੀ ਤਾਂ ਲੜਾਈ ਬੰਨੀ ਪੈਣੀ ਨਹੀਂ ਤੈਨੂੰ ਨਾਲ ਜਾ ਕੇ ਲਿਆਵਾਂਗਾ ਨਾ ਤੈਨੂੰ ਹਜੇ ਪਸੰਦ ਨਹੀਂ ਆਉਂਦਾ ਭਾਈ ਮੈਂ ਕੀ ਕਰਾਂ ਮੈਂ ਸੂਟ ਕੀ ਕਰਨਾ ਵਾ ਤੈਨੂੰ ਹੁਣ ਇੰਜ ਪਸੰਦ ਨਹੀਂ ਆਉਂਦਾ ਹੁਣ ਮੈਂ ਕੀ ਕਰਾਂ ਮੈਂ ਤਾਂ ਨਹੀਂ ਲੈਂਦਾ ਤੇ ਮੈਨੂੰ ਕਹਿਣ ਦੇ ਸੀਗੇ ਕਹਿੰਦੇ ਬੇਬੇ ਨਹੀਂ ਆਈ ਮੈਂ ਕਿਹਾ ਬੇਬੇ ਨੂੰ ਲੈ ਕੇ ਆਵਾਂਗਾ ਕਿਸੇ ਦਿਨ ਅੱਲਾ ਖੁਸ਼ ਰੱਖੇ ਤੰਦਰੁਸਤੀ ਦੇਵੇ ਅੱਲਾ ਤੇ ਤੰਦਰੁਸਤੀ ਤੁਹਾਨੂੰ ਨਾਲ ਜਾ ਕੇ ਤੇ ਤੁਹਾਡੀ ਪਸੰਦ ਦਾ ਲੈ ਕੇ ਆਵਾਂਗੇ। ਪਸੰਦ ਦਾ ਸੂਟ ਸਾਟ ਨਹੀਂ ਹੁਣ ਤਾਂ ਬੱਕਰਾ ਸੋਹਣਾ ਵਾਲਾ ਮੇਰੀ ਪਸੰਦ ਦਾ ਲੈਣਾ ਬੱਕਰਾ ਵੀ ਲੈ ਦੇਵਾਂਗੇ ਬੱਕਰਾ ਜਿਹੜੇ ਨੇੜੇ ਜਾ ਕੇ ਲਵਾਂਗੇ ਤੇ ਉਹ ਦੂਜੇ ਦਰਜਨ ਵਾਲੇ ਚੈੱਕ ਕਰ ਲੈ ਉਹ ਮੈਂ ਕਰ ਲਿਆ ਤੇ ਪਾਤਾ ਵੱਖਰੇ ਛਾਪਰ ਦੇ ਵਿੱਚ ਹੂੰ
ਪਿੰਡ ਜਾਣ ਸਵੇਰੇ ਤੇ ਨਾਲੇ ਡੱਬੇ ਡੁੱਬੇ ਜਿਹੜੇ ਲਿਆਂਦੇ ਸੀ ਉਹ ਵੀ ਲਈ ਜਾਣੇ ਤੇ ਚਲੋ ਠੀਕ ਹੋ ਗਿਆ। ਲਓ ਜੀ ਆਪਾਂ ਚਾਹ ਧਰ ਲਈ ਹੁਣ, ਠੀਕ ਹੈ। ਮੈਂ ਕਿਹਾ ਆਪੇ ਹੀ ਕਰਨਾ ਪੈਣਾ ਕੋਈ ਜੁਗਾੜਾ ਜੁਗੂੜਾ, ਉਂਝ ਤੇ ਸਾਨੂੰ ਕਿੱਥੇ ਚਾਹਾਂ ਲੱਭਣੀਆਂ। ਭਾਈ ਤੇ ਉਹਨਾਂ ਨੂੰ ਵੜਦਾ ਨਹੀਂ ਘਰ ਤੇ ਮੈਂ ਕੀ ਕਰਾਂ। ਕਿੰਨਾ ਕੁ ਲੇਟ ਹੋਇਆ? ਸਿਰਫ 12 ਵਜੇ ਨੇ ਜੀ। ਆਜੇ ਆਜੇ ਕੋਈ ਉਹ ਬਹੁਤਾ ਲੇਟ ਤਾਂ ਨਹੀਂ ਹੋਇਆ ਜੀ, 12 ਵਜੇ ਰਾਤ ਦੇ। ਮੇਰੇ ਵਰਗੀਆਂ ਪਾਈਆਂ ਜਿਹੜੀਆਂ ਉਹ ਸੌਂ ਤੇ ਨਹੀਂ ਪੂਰੀ ਕੋਈ ਨਹੀਂ ਮੈਂ ਪਕਾ ਰਿਹਾ, ਪਕਾ ਕੇ ਨਾਲ ਤੁਹਾਨੂੰ ਵੀ ਪਿਆਣਾ, ਨਾਲ ਆਪ ਹੀ ਨੇ, ਠੀਕ ਹੈ। ਤੁਹਾਨੂੰ ਕੀ, ਤੁਹਾਨੂੰ ਤੇ ਖਿਦਮਤਾਂ ਦਾ ਮੌਕਾ ਲੱਭਿਆ, ਤੁਹਾਨੂੰ ਹੋਰ ਕੀ ਚਾਹੀਦਾ ਹੈ ਵੀ। ਕਹਿੰਦੀ ਰਹਿੰਦੀ ਆ ਤੇ ਆਏ ਤੁਸੀਂ ਗਾਣਾ ਗਾਇਆ ਕਰੋ ਨਾ, ਤੇਰੇ ਤੋਂ ਬਗੈਰ ਚੰਨਾ ਲੱਗਦਾ ਨੀ ਜੀ, ਇੰਜ ਕਰਕੇ। ਜਿੰਦੇ ਲਈ ਗਾਉਣੇ ਸੀ ਉਹ ਦੁਨੀਆ ਤੋਂ ਟੁਰ ਗਿਆ, ਹੁਣ ਕਿੰਦੇ ਲਈ ਗਾਵਾਂ। ਹੁਣ ਉਵੇਂ ਗਾ ਲਿਆ ਕਰੋ ਨਾ, ਉਵੇਂ ਗਾਇਆ ਕਰੋ, ਤੇਰੇ ਤੋਂ ਬਗੈਰ ਚੰਨਾ ਕੱਖ ਦੀ ਨੀ ਮੈਂ, ਇੰਜ ਕਰਕੇ ਗਾ ਲਿਆ ਕਰੋ, ਆਪੇ ਬਣਾ ਲਿਆ ਕਰੋ। ਉਹ ਸੁਣਦਾ ਹੋਵੇ ਤੇ ਫਿਰ ਵੀ ਗੱਲ ਇਹਨੂੰ, ਹੁਣ ਉਹ ਤਾਂ ਸੁਣਦਾ ਨਹੀਂ। ਤੇ ਉਹ ਨਹੀਂ ਸੁਣਦਾ ਤੇ ਤੁਸੀਂ ਇੰਜ ਹੀ ਗਾ ਲਿਆ ਕਰੋ। ਦੀਵਾਰਾਂ ਸੁਣਦੀਆਂ, ਕਹਿੰਦੇ ਨਾ ਕੰਧਾਂ ਦੇ ਕੰਨ ਹੁੰਦੇ ਨੇ ਤੇ ਕੰਧਾਂ ਹਰ ਸ਼ੈ ਸੁਣਦੀਆਂ ਨੇ, ਠੀਕ ਹੈ। ਤੇ ਕੰਧਾਂ ਸੁਣਦੀਆਂ ਕਦੀ ਇੰਜ ਤੁਸੀਂ ਸਾਈਕਲ ਚਲਾਇਆ, ਅੱਜ ਬਹਿ ਕੇ ਵੇਖੋ ਐਜ ਬਾਬਾ ਜੀ ਅਸੀਂ ਸਾਈਕਲ ਚੱਲਦੇ, ਐਕਸਰਸਾਈਜ਼ ਵੀ ਸਾਡੀ। ਸੁਣਾਵੇ ਉਹਨੂੰ ਜਿਹਨੂੰ ਸੁਣਾਉਣ ਦਾ ਹੱਕ ਆ, ਐਵੇਂ ਕਿਸੇ ਨੂੰ ਕੀ ਸੁਣਾਉਣਾ। ਚਲੋ ਮੈਂ ਸੁਣਾ ਦੇਣਾ ਤੁਹਾਨੂੰ, ਠੀਕ ਹੈ ਜੀ। ਬਾਬਾ ਬੂਆ ਮੇਰੇ ਗਈਆਂ ਥੱਕ। ਅੱਜ ਦਾ ਮਿੰਨੀ ਜਿਹਾ ਵਲੌਗ ਕਿੱਥੇ ਸੀ, ਵਲੌਗ ਕਰ ਰਿਹਾ ਪੈਂਡ। ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ। ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੋ ਤੇ ਚੈਨਲ ਕਰੋ ਸਬਸਕ੍ਰਾਈਬ। ਇਨਸ਼ਾਅੱਲਾ ਮਿਲਦੇ ਸੁਬਹ ਇੱਕ ਨਵੇਂ ਵਲੌਗ ਦੇ ਵਿੱਚ ਤੇ ਸੁਬਹ ਫੁੱਲ ਇਨਸ਼ਾਅੱਲਾ ਮਿਲਦੇ ਸੁਬਹ ਇੱਕ ਨਵੇਂ ਵਲੌਗ ਦੇ ਵਿੱਚ। ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼, ਬਾਏ ਬਾਏ। ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਦੁੱਧ ਵਰਗੀਆਂ ਬੁੱਢੀਆਂ ਤੇ ਦੁੱਧ ਵਰਗੇ ਨਿਆਣੇ ਦੇਵੇ, ਆਮੀਨ। ਬੋਲੋ ਸਾਰੇ ਕੁਆਰੇ।